ਵਾਹਿ ਸ਼ਰਨ ਵਿਖੇ ਗੁਰਮੁਖ ਮਹਾਤਮਾ ਧਰਮਾਤਮਾ ਸੰਤ ਲੋਕ ਮਹਾਂਪੁਰਖਾਂ ਦੀ ਬਰਸੀ ਨੂੰ ਮਨਾਉਣ ਵਾਸਤੇ ਇਕੱਤਰ ਹੋਈ ਔਰ ਇਕੱਤਰ ਹੋ ਰਹੀ ਸਤਿਕਾਰਯੋਗ ਸਾਧ ਸੰਗਤ ਜੀਓ। ਸਮੁੱਚਾ ਗੁਰੂ ਪੰਥ ਦੀਆਂ ਮਹਾਨ ਜਥੇਬੰਦੀਆਂ ਆਦਿ ਸ੍ਰੀ ਦਮਦਮੀ ਟਕਸਾਲ ਤੋਂ ਲੈ ਕਰ ਸਮੁੱਚਾ ਪੰਥ ਦੇਸ਼ ਵਿਦੇਸ਼ ਪ੍ਰਦੇਸ਼ਾਂ ਦੇ ਗੁਰਸਿੱਖ ਆਪ ਜੀ ਤਨ ਕਰਕੇ ਮੀਡੀਆ ਵਿੱਚ ਮਨ ਕਰਕੇ ਹਾਜ਼ਰੀਆਂ ਲਵਾ ਰਹੇ ਹੋ। ਹੱਥ ਜੋੜ ਕੇ ਸਿਰ ਝੁਕਾ ਕੇ ਆਪ ਜੀ ਨੂੰ ਫਤਿਹ ਗਜਾਉਂਦਾ ਹਾਂ। ਪ੍ਰਵਾਨ ਕਰਿਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ, ਅੱਜ ਸਾਧੂ ਸ਼ਬਦ, ਸੰਤ ਸ਼ਬਦ, ਬ੍ਰਹਮ ਗਿਆਨੀ ਸ਼ਬਦ ਸਾਨੂੰ ਅਨੋਖਾ ਵੱਖਰਾ ਲੱਗਦਾ ਹੈ, ਜੋ ਕਿ ਗਲਤ ਗੱਲ ਹੈ। ਬਾਣੀ ਵਿੱਚ ਮਹਾਰਾਜ ਜੀ ਨੇ ਆਖਿਆ ਕਿ ਹਰ ਇੱਕ ਮਨੁੱਖ ਮਾਤਰ ਦਾ ਜਨਮ ਸਿੱਧ ਅਧਿਕਾਰ ਹੈ ਕਿ ਉਹ ਬ੍ਰਹਮ ਗਿਆਨੀ ਬਣੇ, ਸਾਧੂ ਬਣੇ, ਸੰਤ ਬਣੇ। ਔਰ ਸਾਧ ਸੰਗਤ ਜੀ, ਜਦੋਂ ਤੱਕ ਇੱਕ ਜਗਿਆਸੂ ਜਿਸ ਦੇ ਕੋਲ ਵੀ ਮਨੁੱਖਾ ਸਰੀਰ ਹੈ ਉਹ ਬ੍ਰਹਮ ਗਿਆਨੀ ਨਹੀਂ ਬਣਦਾ, ਉਦੋਂ ਤੱਕ ਉਹਦਾ ਉਧਾਰ ਨਹੀਂ ਹੋਣਾ। ਇਹੋ ਸੰਸਾਰ ਬੇਕਾਰ ਸੰਸੇ ਮੈਂ ਧਰਿਓ ਬ੍ਰਹਮ ਗਿਆਨੀ। ਇਸ ਕਰਕੇ ਸ਼ਬਦ ਕੋਈ ਉਪਰੇ ਨਹੀਂ, ਕੋਈ ਵੱਖਰੇ ਨਹੀਂ, ਕੋਈ ਬਿਲਕੁਲੋਂ ਆਕਾਸ਼ ਜਾਂ ਪਤਾਲ ਤੋਂ ਆਏ ਹੋਏ ਸ਼ਬਦ ਨਹੀਂ। ਇਹਨਾਂ ਸ਼ਬਦਾਂ ਨੂੰ ਗੁਰਸਿੱਖ ਨੂੰ ਆਪਣੇ ਜੀਵਨ ਵਿੱਚ ਢਾਲਣਾ ਚਾਹੀਏ। ਸੋ ਜ਼ਿਆਦਾ ਸਮਾਂ ਮੈਂ ਆਪ ਜੀ ਦਾ ਜ਼ਾਇਆ ਨਾ ਕਰਾਂ। ਗੁਰੂ ਪੰਥ ਦੇ ਬੜੇ ਬੜੇ ਵਿਦਵਾਨ ਗੁਰਮੁਖ ਵਿਆਖਿਆਕਾਰ ਸੰਤ ਮਹੰਤ ਇਸ ਪਾਵਨ ਸਥਲ ਉੱਪਰ ਮੌਜੂਦ ਹਨ। ਉਹਨਾਂ ਦੇ ਸਾਹਮਣੇ ਤੇ ਕਿਆ ਕਥਾ ਕਰ ਸਕਦੇ ਹਾਂ ਅਸੀਂ ਭਾਈ? ਨਹੀਂ। ਸਾਧ ਸੰਗਤ ਜੀ, ਸਾਧੂ ਸ਼ਬਦ ਨੂੰ ਸਮਝਣਾ ਹੋਵੇ, ਇੱਕ ਤੁਕ ਭਾਈ ਗੁਰਦਾਸ ਜੀ ਸਾਹਿਬ ਜੀ ਦੀ ਪੜ੍ਹਨੀ ਸਮਝਣੀ ਸਾਰਥਕ ਹੋਵੇਗੀ। 9 ਦਰਵਾਜ਼ੇ ਸਾਧ ਵਖਾਣਿਆ, ਇੰਨੀ ਇੱਕ ਤੁਕ ਦੀ ਵਿਆਖਿਆ 5-7 ਮਿੰਟਾਂ ਵਿੱਚ ਕਰਕੇ ਮੈਂ ਸਮਾਪਤੀ ਕਰ ਦਿੱਤੀ। ਅੱਜ ਦੀ ਕਥਾ ਸ੍ਰੀ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦੇ ਜੀਵਨ ਦੀ ਛੋਟੀ ਜਿਹੀ ਸਾਖੀ ਤੋਂ ਸ਼ੁਰੂ ਕਰਾਂਗਾ। ਮਹਾਰਾਜ ਜੀ ਦੀ ਕਥਾ ਵਿੱਚ ਬਚਨ ਆਉਂਦਾ ਹੈ 100 ਸਾਖੀ ਵਿੱਚ। ਮਹਾਰਾਜ ਦੇ ਕੋਲ ਗੁਰਸਿੱਖਾਂ ਨੇ, ਭਾਈ ਦਇਆ ਸਿੰਘ ਸਾਹਿਬ ਜੀ ਆਦਿਕ ਗੁਰਮੁਖਾਂ ਨੇ ਬੇਨਤੀ ਕੀਤੀ, ਮਹਾਰਾਜ ਆਪ ਕਿਰਪਾ ਕਰਕੇ ਦੱਸੋ ਸਾਡਾ ਮਨ ਕਿਵੇਂ ਵਸ ਵਿੱਚ ਹੋਵੇ। ਮਹਾਰਾਜ, ਮਨ ਨਹੀਂ ਵਸ ਵਿੱਚ ਹੁੰਦਾ। ਸਾਧ ਸੰਗਤ ਜੀ, ਧਰਮ ਦੀ ਦੁਨੀਆ ਪੜ੍ਹ ਕੇ ਦੇਖੋ। ਮੈਂ ਸਾਧੂ ਸ਼ਬਦ ਦੀ ਵਿਆਖਿਆ ਕਰਨ ਲੱਗਾ ਕਿ ਸਾਧੂ ਕੌਣ ਹੈ। ਮਾਫ ਕਰਨਾ, ਅੱਜ ਕੱਲ ਬਹੁਤ ਸਾਰੇ ਸਰੀਰ ਸਾਧੂ ਨਹੀਂ ਬਲਕਿ ਸਵਾਦੂ ਹਨ। ਸਵਾਦ ਹੈ ਜਿਹਬਾ ਆਦਿਕ ਦਾ, ਇੰਦਰੀ ਆਦਿਕ ਦਾ ਸਵਾਦ ਲੱਗਿਆ ਹੋਇਆ ਆਪਣੀ ਵਡਿਆਈ, ਸ਼ੋਭਾ, ਮਾਣ, ਮਰਾਤਬਾ ਦਾ, ਵਡਿਆਈ ਦਾ। ਉਹਨਾਂ ਸਰੀਰਾਂ ਨੂੰ ਸਾਧੂ ਕਹਿਣਾ ਨਾ ਸਮਝੀ ਵੱਡਾ ਪਾਪ ਵੀ ਹੈ। ਕਲਗੀਧਰ ਪਾਤਸ਼ਾਹ ਮਹਾਰਾਜ ਜੀ ਨੂੰ ਪੁੱਛਿਆ, ਮਹਾਰਾਜ ਮਨ ਕਿਵੇਂ ਵਸ ਵਿੱਚ ਹੋਵੇ? ਸਾਧ ਸੰਗਤ ਜੀ, ਇਹ ਸਵਾਲ ਹਰ ਧਰਮ ਦੇ ਗ੍ਰੰਥ ਵਿੱਚ ਤੁਹਾਨੂੰ ਪੜ੍ਹਨ ਨੂੰ ਮਿਲੇਗਾ। ਹਰ ਧਰਮ ਦੇ ਪੈਰੋਕਾਰ ਨੇ ਆਪਣੇ ਪੈਗੰਬਰ ਰਹਿਬਰ ਰਹਿਨੁਮਾ ਅੱਗੇ ਸਵਾਲ ਕੀਤਾ ਕਿ ਮਨ ਕਿਵੇਂ ਵਸ ਵਿੱਚ ਹੋਵੇ। ਔਰ ਹਰ ਜਗਿਆਸੂ ਦੀ ਇੱਛਾ ਹੁੰਦੀ ਹੈ ਉਹਦਾ ਮਨ ਕੰਟਰੋਲ ਵਿੱਚ ਹੋਵੇ ਤਾਂ ਕਿ ਉਹ ਪ੍ਰਮਾਤਮਾ ਦੀ ਭਗਤੀ ਅਸਥਿਤ ਹੋ ਕੇ ਕਰ ਸਕੇ। ਇਹਦਾ ਜਵਾਬ ਜਿਹੜਾ ਮੇਰੇ ਮਾਲਕ ਨੇ ਦਿੱਤਾ, 10ਵੇਂ ਪਾਤਸ਼ਾਹ ਜੀ ਨੇ ਦਿੱਤਾ, ਸਾਧ ਸੰਗਤ ਜੀ, ਦੁਨੀਆ ਤੋਂ ਅਨੋਖਾ ਜਵਾਬ ਹੈ। ਐਸਾ ਜਵਾਬ ਕਿਸੇ ਧਾਰਮਿਕ ਗ੍ਰੰਥ ਵਿੱਚ ਤੁਹਾਨੂੰ ਪੜ੍ਹਨ ਨੂੰ ਨਹੀਂ ਮਿਲਣਾ। ਸਾਨੂੰ ਗੁਰੂ ਘਰ ਵਿੱਚ ਰਹਿੰਦਿਆਂ ਮੈਨੂੰ ਕੋਈ 18-19 ਸਾਲ ਹੋ ਗਏ। ਜਨਮ ਬਚਪਨ ਤੋਂ ਹੀ ਗੁਰੂ ਪੰਥ ਦੇ ਟੁਕੜਿਆਂ ਤੇ ਪਲ ਰਹੇ ਹਾਂ। ਬਹੁਤ ਸਾਰੇ ਧਰਮਾਂ ਨੂੰ ਪੜ੍ਹਨ ਸੁਣਨ ਦਾ ਮੌਕਾ ਮਿਲਦਾ, ਪਰ ਵਿਸ਼ਵਾਸ ਕਰਿਓ ਸਾਧ ਸੰਗਤ ਜੀ, ਐਸਾ ਜਵਾਬ ਔਰ ਉਹ ਜਵਾਬ ਜਿਸ ਜਵਾਬ ਦਾ ਸੰਬੰਧ ਮਨੁੱਖੀ ਮਨ ਦੇ ਨਾਲ ਹੈ, ਮਨੁੱਖੀ ਤਨ ਦੇ ਨਾਲ ਹੈ, ਗੁਰਸਿੱਖ ਦੀ ਅਵਸਥਾ ਮਾਨਸਿਕ ਬਿਰਤੀ ਦੇ ਨਾਲ ਹੈ, ਉਹ ਜਵਾਬ ਕਿਤੇ ਵੀ ਨਹੀਂ ਮਿਲੇਗਾ। ਮਹਾਰਾਜ ਜੀ ਦਾ ਜਵਾਬ ਸੀ 100 ਸਾਖੀ ਵਿੱਚ ਆਉਂਦਾ ਹੈ। ਮਹਾਰਾਜ ਕਹਿੰਦੇ, ਭਾਈ ਦਇਆ ਸਿੰਘ ਸਾਹਿਬ ਜੀ, ਮਨ ਨੂੰ ਵਸ ਵਿੱਚ ਕਰਨਾ ਕੋਈ ਕਠਨ ਨਹੀਂ, ਮਨ ਨੂੰ ਵਸ ਵਿੱਚ ਕਰਨਾ ਕੋਈ ਬਹੁਤ ਔਖਾ ਨਹੀਂ। ਜ਼ਰੂਰੀ ਹੈ ਕਿ ਪਹਿਲਾਂ ਆਪਣੇ ਤਨ ਨੂੰ ਵਸ ਵਿੱਚ ਕਰ ਲਈਏ, ਸਰੀਰ ਨੂੰ ਵਸ ਵਿੱਚ ਕਰ ਲਈਏ। ਜੇ ਸਾਡਾ ਸਰੀਰ ਸਾਡੇ ਵਸ ਵਿੱਚ ਹੋ ਜਾਵੇਗਾ ਤੇ ਮਨ ਤਾਂ ਸਰੀਰ ਦੀ ਪਰਛਾਈ ਹੈ। ਜੇ ਇਹਨਾਂ ਅੱਖਾਂ ਦੇ ਨਾਲ ਕੁਝ ਭੈੜਾ ਨਹੀਂ ਤੱਕਾਂਗੇ, ਭੈੜੇ ਨਹੀਂ ਬਣਾਂਗੇ।
ਹੱਥਾਂ ਦੇ ਨਾਲ ਕੁਝ ਭੈੜਾ ਨਹੀਂ ਕਰਾਂਗੇ, ਪੈਰਾਂ ਦੇ ਨਾਲ ਕਲੱਬਾਂ ਪੱਬਾਂ ਸਿਨੇਮੇ ਆਦਿਕ ਭੈੜੀਆਂ ਥਾਵਾਂ ਤੇ ਨਹੀਂ ਚੱਲ ਕੇ ਜਾਵਾਂਗੇ, ਅਸੀਂ ਭੈੜੇ ਨਹੀਂ ਬਣਾਂਗੇ। ਬਾਣੀ ਵਿੱਚ ਤੁਕ ਆਉਂਦੀ 10 ਇੰਦਰੀ ਕਰ ਰਾਖੈ ਵਾਸ, ਤਾਂ ਕਿ ਆਤਮੈ ਹੋਏ ਪ੍ਰਗਾਸ। ਸਿੱਧੇ ਜਿਹੇ ਅਰਥ ਨੇ ਪੰਜਾਬੀ। 10 ਇੰਦਰੀ ਕਰ ਰਾਖੈ ਵਾਸ, ਤਾਂ ਕਿ ਆਤਮੈ ਹੋਏ ਪ੍ਰਗਾਸ। ਸਾਧੂ ਕੌਣ ਹੈ? ਜਿਹਨੇ ਸਤ ਸੰਗਤ ਜੀ 9 ਦਰਵਾਜ਼ਿਆਂ ਨੂੰ ਸਾਧ ਲਿਆ, ਆਪਣੇ ਸਰੀਰ ਨੂੰ ਕੰਟਰੋਲ ਵਿੱਚ ਕਰ ਲਿਆ, ਜਿਹਦਾ ਖਾਣਾ ਸੰਜਮ ਦਾ ਹੈ, ਬੋਲਣਾ ਸੰਜਮ ਦਾ ਹੈ, ਖਾਣ ਪੀਣ ਪਹਿਰਾਨ ਸੌਣ ਹੰਡਾਉਣ ਜਿਹਦਾ ਸੰਜਮ ਦਾ ਹੈ, ਸਤ ਸੰਗਤ ਜੀ ਉਹ ਸਾਧੂ ਹੈ। ਜਿਹਨੇ ਆਪਣੇ ਸਰੀਰ ਤੇ ਕੰਟਰੋਲ ਕੀਤਾ ਹੋਇਆ, ਸਰੀਰ ਦੇ ਉੱਪਰ ਬਸ ਕੀਤਾ ਹੋਇਆ, ਸੋ ਉਹ ਗੁਰਮੁਖ ਨੂੰ, ਉਸ ਸਰੀਰ ਨੂੰ ਮਹਾਤਮਾ ਸੰਤ ਦੱਸਿਆ ਜਾਂਦਾ। ਸਤ ਸੰਗਤ ਜੀ ਮਹਾਤਮਾ ਬੁੱਧ ਕਿਹਾ ਕਰਦੇ, ਉਹ ਕਹਿੰਦੇ ਜਿੱਥੇ ਮਨਮੁਖ ਬੰਦੇ ਦਾ ਮਨ ਉਹਦੇ ਵਸ ਵਿੱਚ ਨਹੀਂ ਹੁੰਦਾ, ਉਥੇ ਉਹਦਾ ਤਨ ਵੀ ਉਹਦੇ ਵਸ ਵਿੱਚ ਨਹੀਂ ਹੁੰਦਾ। ਦੇਖਿਆ ਜਗਿਆਸੂਆਂ ਨੂੰ ਪਤਾ ਹੋਵੇਗਾ, ਜਿਹੜੇ ਸ਼ੁਰੂਆਤ ਵਿੱਚ ਨਾਮ ਜਪਣਾ ਸ਼ੁਰੂ ਕਰਦੇ ਤੇ ਸਟਾਰਟਿੰਗ ਦੇ ਵਿੱਚ ਜਦੋਂ ਪੋਥੀ ਸਾਹਿਬ ਹੱਥ ਵਿੱਚ ਲੈਂਦੇ, ਗੁਰਬਾਣੀ ਪੜ੍ਹਨ ਵਾਸਤੇ, ਮਾਲਾ ਲੈਂਦੇ ਜਾਪ ਕਰਨ ਵਾਸਤੇ, ਸਰੀਰ ਦੁਖਦਾ, ਨੀਂਦ ਆਉਂਦੀ, ਉਸਲਵੱਟੇ ਆਉਂਦੇ, ਔਰ ਇਸ ਤਰ੍ਹਾਂ ਲੱਗਦਾ ਜਿਵੇਂ ਸਰੀਰ ਨੂੰ ਕੋਈ ਕੁੱਟ ਰਿਹਾ ਹੋਵੇ, ਦਰਦ ਦੇ ਰਿਹਾ ਹੋਵੇ। ਔਰ ਹੈਰਾਨਗੀ ਦੀ ਗੱਲ, ਨਕੰਮੇ ਤੋਂ ਨਕੰਮੇ ਕੰਮ ਸਾਨੂੰ ਯਾਦ ਆਉਂਦੇ ਨੇ, ਚੇਤੇ ਆਉਂਦੇ ਨੇ। ਇਹਨੂੰ ਤੁਲਸੀਦਾਸ ਨੇ ਦੱਸਿਆ, ਤੁਲਸੀ ਪੂਰਬ ਪਾਪ ਤੇ ਹਰ ਜਾ ਸੁਣਿਓ ਨਾ ਜਾਏ, ਕਹਿ ਉਂਘੈ ਕਹਿ ਲਰ ਪਰੈ, ਕਹਿ ਉੱਠ ਕਰ ਕੋ ਜਾਏ। ਉਹਦਾ ਸਰੀਰ ਵੀ ਉਹਦੇ ਵੱਸ ਵਿੱਚ ਨਹੀਂ ਹੁੰਦਾ। ਬਾਣੀ ਵਿੱਚ ਇਹਨੂੰ ਇਸ ਤਰ੍ਹਾਂ ਬਿਆਨ ਕੀਤਾ, ਇਨ ਪੰਚਨ ਮੇਰੋ ਮਨ ਜੋ ਬਿਗਾਰਿਓ, ਪਲ ਪਲ ਹਰ ਜੀ ਤੇ ਅੰਤਰ ਪਾਰਿਓ। ਮਹਾਤਮਾ ਬੁੱਧ ਕਹਿੰਦੇ ਨੇ ਕਿ ਪਾਪੀ ਬੰਦੇ ਦਾ ਜਿੱਥੇ ਮਨ ਉਹਦੇ ਵੱਸ ਵਿੱਚ ਨਹੀਂ ਹੁੰਦਾ, ਉੱਥੇ ਉਹਦਾ ਤਨ ਵੀ ਉਹਦੇ ਵੱਸ ਵਿੱਚ ਨਹੀਂ ਹੁੰਦਾ। ਗੁਰਮੁਖ ਦਾ ਜਿੱਥੇ ਮਨ ਵੱਸ ਵਿੱਚ ਹੁੰਦਾ, ਉੱਥੇ ਆਪਣੇ ਸਰੀਰ ਨੂੰ ਵੀ ਸੰਜਮ ਵਿੱਚ ਰੱਖਦੇ। ਸਤ ਸੰਗਤ ਜੀ ਗੁਰਬਾਣੀ ਦੀ ਇੱਕ ਤੁਕ ਕਹਿ ਕੇ ਫਤਿਹ ਗਜਾ ਦਿੱਤੀ, ਬਰਮੀ ਬਾਰੀ ਸਾਪ ਨਾ ਮਰੈ, ਤਿਉ ਨਿਗੁਰੇ ਕਰਮ ਕਮਾਹੇ। ਸੱਪ ਨੂੰ ਮਾਰਨਾ ਹੋਵੇ ਤੇ ਖੁੱਡ ਨੂੰ ਕੁੱਟਣ ਦੀ ਲੋੜ ਨਹੀਂ, ਸੱਪ ਨੂੰ ਬਾਹਰ ਕੱਢ ਕੇ ਉਹਨੂੰ ਮਾਰੋ। ਮਨ ਨੂੰ ਵਸ ਵਿੱਚ ਕਰਨਾ ਹੋਵੇ ਤਾਂ ਤਨ ਨੂੰ ਗੁਰੂ ਕੀ ਮਰਜ਼ਾਦਾ ਦੇ ਮੁਤਾਬਕ, ਜੋ ਸ੍ਰੀ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦਾ ਵਿਧ ਵਿਧਾਨ ਹੈ, ਗੁਰੂ ਪੰਥ ਦੀ ਮਰਜ਼ਾਦਾ ਹੈ, ਉਹਨੂੰ ਆਪਣੇ ਜੀਵਨ ਵਿੱਚ ਢਾਲੀਏ ਤਾਂ ਸਤ ਸੰਗਤ ਦੀ ਮਨ ਵੀ ਵਸ ਵਿੱਚ ਹੋ ਜਾਵੇਗਾ। ਉਹ 'ਚ ਆਤਮਿਕ ਅਵਸਥਾ ਨੂੰ ਵੀ ਗੁਰਮੁਖ ਬਣ ਕੇ ਅਸੀਂ ਪ੍ਰਾਪਤ ਕਰਾਂਗੇ। ਐਸੇ ਗੁਰਮੁਖ ਲੋਕ, ਐਸੇ ਸੰਤ ਲੋਕ, ਮਹਾਤਮਾ ਲੋਕ, ਬਾਬਾ ਨਿਧਾਨ ਸਿੰਘ ਸਾਹਿਬ ਜੀ ਤੋਂ ਆਦ ਲੈ ਕਰ ਬਾਬਾ ਸ਼ੀਸਾ ਸਿੰਘ ਸਾਹਿਬ ਜੀ, ਉਹਨਾਂ ਦੀ ਯਾਦ ਵਿੱਚ ਆਪਾਂ ਜੁੜ ਬੈਠੇ ਹਾਂ। ਸਤ ਸੰਗਤ ਜੀ ਇਸ ਘਰ ਵਿੱਚ ਅੱਜ ਵੀ ਉਹ ਖੇਡਾਂ ਵਰਤਦੀਆਂ ਨੇ। ਅਸੀਂ ਪੰਥ ਵਿੱਚ ਦੇਸ਼ ਵਿਦੇਸ਼ ਵਿੱਚ ਵਿਚਰਦੇ ਹਾਂ, ਲੋਕ ਸਾਨੂੰ ਐਸੇ ਐਸੇ ਬਚਨ, ਲੰਗਰ ਸਾਹਿਬ ਜੀ ਦੇ ਸਥਲ ਬਾਰੇ, ਬਾਬਾ ਨਰਿੰਦਰ ਸਿੰਘ ਸਾਹਿਬ ਜੀ ਦੇ ਬਾਰੇ, ਬਾਬਾ ਬਲਵਿੰਦਰ ਸਿੰਘ ਸਾਹਿਬ ਜੀ ਦੇ ਬਾਰੇ ਜਦੋਂ ਕਿਤੇ ਬਚਨ ਚੱਲੇ, ਐਸੇ ਐਸੇ ਬਚਨ ਕਰਦੇ ਨੇ, ਜੇ ਅਸੀਂ ਸਟੇਜਾਂ ਤੇ ਕਹੀਏ ਤੇ ਲੋਕਾਂ ਨੇ ਕਹਿਣਾ ਖੁਰੇ ਗੱਪਾਂ ਹੀ ਮਾਰੀ ਜਾਂਦੇ, ਪਰ ਨਹੀਂ। ਇਸ ਸੰਸਥਾ ਨੇ, ਆਪ ਜੀ ਨੂੰ ਪਤਾ ਹੋਵੇ, 84 ਵਿੱਚ ਵੀ ਇੱਥੋਂ ਸਿੰਘਾਂ ਨੇ ਜਾ ਕੇ ਕੁਰਬਾਨੀਆਂ ਦਿੱਤੀਆਂ, ਕੁਰਬਾਨੀ ਦੇ ਵਿੱਚ ਵੀ ਯੋਗਦਾਨ ਪਾਇਆ, ਔਰ ਵਿਦਿਆ ਦੇ ਵਿੱਚ ਵੀ। ਔਰ ਬਹੁਤ ਸਾਰੇ ਪੰਥ ਨੂੰ ਪਤਾ ਨਹੀਂ ਕਿ ਬਾਬਾ ਨਰਿੰਦਰ ਸਿੰਘ ਸਾਹਿਬ ਜੀ ਕੈਸੇ ਪੰਥ ਪ੍ਰਸਤ ਹਨ। ਗੁਪਤ ਪ੍ਰਗਟ ਉਹ ਕਿੰਨੀ ਪੰਥ ਦੀ ਸੇਵਾ ਕਰਦੇ ਨੇ। ਵਾਕਈ ਨਿਸ਼ਚੈ ਹੀ ਗੁਰੂ ਪੰਥ ਦੀ, ਮਹਾਰਾਜ ਜੀ ਦੀ ਮਰਜ਼ਾਦਾ ਨੂੰ ਸਨਮੁਖ ਹੋ ਕਰ, ਗੁਰੂ ਮਹਾਰਾਜ ਜੀ ਦੀ ਮਰਜ਼ਾਦਾ ਨੂੰ ਬਹਾਲ ਰੱਖਦਿਆਂ ਭਾਉ ਭਗਤੀ, ਨਾਮ ਬਾਣੀ ਦਾ ਪ੍ਰਚਾਰ ਪ੍ਰਸਾਰ ਇਹ ਸੰਸਥਾ ਕਰ ਰਹੀ। ਸ੍ਰੀ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਕਿਰਪਾ ਕਰਨ, ਸਮੁੱਚੇ ਨੇਮੀ ਤਥਾ ਪ੍ਰੇਮੀ ਸਭ ਦੇ ਸਰੀਰ ਮਨ ਨੂੰ ਪਰਵਸ ਕਰਕੇ ਪੰਥ ਦੀ ਸੇਵਾ ਲੈਣ। ਸਭ ਦੇ ਚਰਨਾਂ ਤੇ ਨਮਸਕਾਰਾਂ। ਮੇਰੀ ਭੁੱਲ ਚੁੱਕ ਦਸ਼ਮੇਸ਼ ਪਿਤਾ ਮਹਾਰਾਜ ਜੀ ਦੇ ਘਰ ਦਰ ਦਾ ਕੁਕਰ ਕੁੱਤਾ ਜਾਣ ਕੇ ਮਾਫ ਕਰ ਦੇਣੀ। ਬਚਨ ਗੁਰੂ ਕਾ ਬਚਨ ਜਾਣ ਕੇ ਹਿਰਦੇ ਵਿੱਚ ਵਸਾਏ ਲੈਣਾ, ਜਿਸ ਕਰਕੇ ਮੇਰਾ ਤੇ ਤੁਹਾਡਾ ਇਹ ਸਮਾਂ ਸਫਲ ਹੋਵੇ। ਕਰੀਬਨ 10 ਕੁ ਮਿੰਟ ਮੈਂ ਤੁਹਾਡੇ ਖਰਾਬ ਕੀਤੇ, ਭੁੱਲ ਚੁੱਕ ਮਾਫ। ਫਤਿਹ ਗਜਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। जिन जन अपना प्रभु पछाता, जिन जन अपना प्रभु
पछाता जिन जन अपना प्रभु पछाता सो जन सर्व थोक का दाता 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 मन मेरे दिन की ओट लहे मन मेरे दिन की ओट लहे इसकी शरण सर्व सुख पाव जिसकी शरण सर्व सुख पाव है तिसकी शरण तिसकी शरण तिसकी शरण तिसकी शरण सर्व सुख पाव है तिसके तरस सब पाप मिटावगा जिसके दर से सब पाप मिटाव है इसके दर से सब पाप मिटाव है जिसके दर से सब पाप मिटाव है मन मेरे दिन की ओट लहे मन मेरे दिन की ओट लहे अबर से आड़ पे सगली छाड़े अबर से आन पे सगले छाड़ अबर से आड़ पे अबर से आड़ पे अबर से आड़ सगली छाड़ किस जन की तू सेवा लाग जिस जन की तू सेवा लागे अबर से आड़ पे सगली छाड़ तिस जन की तू सेवा लाग तिस जन की तू सेवा लाग जिस जन की तू सेवा लागे मन मेरे दिन की ओट लहे मन मेरे दिन की ओट लहे आवन जान ना
आवन जान आवन जान ना होवे तेरा नानक तिस जन के पूजो सत पैरा नानक तिसे जन के पूजो सद पैरा तिस जन के नानक तिस जन के नानक तिसे जन के पूजो सत पैरा नानक तिस जन के पूजो सत पैरा नानक तिसे जन के पूजो सद पैरा मन मेरे जिंदगी ओटे रहे मन तन अपना दिन जान दे मन तन अपना दिन जान जिन जन अपना प्रभु पछाता जिन जन अपना प्रभु पछाता सो जन सर्व थोक का दाता सो जन सर्व थोक का दाता सो जन सर्वे ठोकता दाता मन मेरे दिल की ओट रहे मन मेरे दिल की ओट रहे वाहेगुरु आओ परम सत्कार योग साध संगत जी इतनी कुछ सेवा प्रवान करना गज बज के फतेह बुलाओ जी वाहिगुरु जी का खालसा वाहिगुरु जी की फतेह ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਭਾਈ ਗੁਰਪ੍ਰਤਾਪ ਸਿੰਘ ਜੀ ਦਾ ਹਜ਼ੂਰੀ ਕੀਰਤਨੀ ਜਥਾ ਤਖਤ ਸੱਚਖੰਡ ਸ੍ਰੀ ਹਜੂਰ ਸਾਹਿਬ ਤੋਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਸਰਸੇ ਵਾਲੇ ਸਟੇਜ ਤੇ ਆਓ ਜੀ। ਜਦ ਤੱਕ ਉਹ ਆਪਣੇ ਸਾਜ਼ ਖੋਲਦੇ ਨੇ ਮੈਂ ਟੀਵੀ ਵਾਲੇ ਚੈਨਲ ਵਾਲੇ ਵੀਰਾਂ ਦਾ ਜੋ ਆਪ ਸਾਰੀ ਸੰਗਤ ਦੀ ਕਵਰੇਜ ਕਰਕੇ ਪੂਰੇ ਵਰਲਡ ਵਿੱਚ ਚੈਨਲ ਚਲਾ ਰਹੇ ਨੇ। ਮੇਰੀ ਮੁਰਾਦ ਚੜ੍ਹਦੀ ਕਲਾ ਟਾਈਮ ਟੀਵੀ ਸਮੂਹ ਦਰਦੀ ਪਰਿਵਾਰ ਅਤੇ ਉਹਨਾਂ ਦਾ ਸਾਰਾ ਸਟਾਫ ਮਹਾਂਪੁਰਖਾਂ ਵੱਲੋਂ ਸੰਤ ਬਾਬਾ ਨਰਿੰਦਰ ਸਿੰਘ ਜੀ ਸੰਤ ਬਾਬਾ ਬਲਵਿੰਦਰ ਸਿੰਘ ਜੀ ਸਟੇਜ ਵੱਲੋਂ ਸੰਗਤ ਵੱਲੋਂ ਸਾਰੇ ਚੈਨਲ ਵਾਲੇ ਵੀਰਾਂ ਦਾ ਚੜ੍ਹਦੀ ਕਲਾ ਟਾਈਮ ਟੀਵੀ ਕੇ ਟੀਵੀ ਚੈਨਲ ਦੇ ਮਾਲਕਾਂ ਦਾ ਤੇ ਸਟਾਫ ਦਾ ਅਕਾਲ ਚੈਨਲ ਯੂਕੇ ਜਿਹੜਾ ਪੂਰੇ ਵਰਲਡ ਵਿੱਚ ਲਾਈਵ ਦਿਖਾ ਰਿਹਾ ਉਹਨਾਂ ਦੇ ਮਾਲਕਾਂ ਦਾ ਤੇ ਉਹਨਾਂ ਦੇ ਸਟਾਫ ਦਾ ਸਟੇਜ ਵੱਲੋਂ ਮਹਾਂਪੁਰਖਾਂ ਵੱਲੋਂ ਬਹੁਤ ਬਹੁਤ ਧੰਨਵਾਦ। ਸੋ ਮੈਂ ਜਹੇਦਾਰ ਸੰਤੋਖ ਸਿੰਘ ਜੀ ਉਹਨਾਂ ਨੂੰ ਬੇਨਤੀ ਕਰਾਂ ਕਿ ਉਹ ਸੰਗਤਾਂ ਦੇ ਸਨਮੁਖ ਸਮਾਂ ਉਹਨਾਂ ਦਾ ਘਟਦਾ ਬਹੁਤ ਘਟ ਗਿਆ। ਭਾਈ ਸਾਹਿਬ ਜੀ ਤੁਸੀਂ ਸ਼ੁਰੂ ਕਰੋ। ਮੈਂ ਬੇਨਤੀ ਕਰ ਦਿਆਂਗਾ ਆਪ ਜੀ ਸਾਰੀ ਸੰਗਤ ਦਾ ਜਿੰਨੇ ਵੀ ਪੰਜਾਬ ਦੇ ਕੋਨੇ-ਕੋਨੇ ਤੋਂ ਨੰਦੇੜ ਸ਼ਹਿਰ ਤੋਂ ਲਾਗਲੇ ਸ਼ਹਿਰਾਂ ਤੋਂ ਸੰਗਤ ਆਈ ਆ, ਦੇਸ਼ਾਂ ਵਿਦੇਸ਼ਾਂ ਤੋਂ ਆਈ ਆ, ਸਾਰੀ ਸੰਗਤ ਦਾ ਮਹਾਂਪੁਰਖਾਂ ਵੱਲੋਂ ਬਹੁਤ ਬਹੁਤ ਧੰਨਵਾਦ। ਭੁੱਲਾਂ ਚੁੱਕਾਂ ਦੀ ਖਿਮਾ ਆਪ ਜੀ ਦੇ ਸਨਮੁਖ ਜਹੇਦਾਰ ਸੰਤੋਖ ਸਿੰਘ ਜੀ ਇਤਿਹਾਸ ਦੀ ਸਾਂਝ ਸਾਰੀ ਸੰਗਤ ਨਾਲ ਪਾਉਣਗੇ। ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਸਤਿਗੁਰੂ ਵਾਹਿਗੁਰੂ ਵਾਹਿਗੁਰੂ।
ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਗੋਦ ਦਾ ਆਨੰਦ ਮਾਣ ਰਹੀ ਸਾਧ ਸੰਗਤ ਬੜੇ ਪਿਆਰ ਨਾਲ ਚੜ੍ਹਦੀ ਕਲਾ ਵਿੱਚ ਹੱਥ ਜੋੜੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਉਸ ਸੁਰਗ ਦਾ ਨਜ਼ਾਰਾ ਤੁਸੀਂ ਲੈ ਰਹੇ ਹੋ। ਸਿੱਖ ਦੀ ਜ਼ਿੰਦਗੀ ਵਿੱਚ ਆਸ ਹੁੰਦੀ ਹੈ ਕਿ ਮੈਂ ਹਜ਼ੂਰ ਸਾਹਿਬ ਦੀ ਪਾਵਨ ਨਗਰੀ ਦਾ ਦਰਸ਼ਨ ਕਰਾਂ। ਸਟੇਜ ਦੇ ਉੱਤੇ ਮੇਰੇ ਸਤਿਕਾਰਯੋਗ ਨਿਰਮਲ ਕੁਟੀਆ ਮਹਾਂਪੁਰਖ ਬਾਬਾ ਅਜੀਤ ਸਿੰਘ ਜੀ, ਸਤਿਕਾਰਯੋਗ ਬਾਬਾ ਮੋਹਨ ਸਿੰਘ ਜੀ, ਮੇਰੇ ਅਤੀ ਸਤਿਕਾਰਯੋਗ ਬਾਬਾ ਗੁਰਨਾਮ ਸਿੰਘ ਜੀ, ਬੜੇ ਸਤਿਕਾਰਯੋਗ ਮਹਾਂਪੁਰਖ ਮੇਰੇ ਬਚਪਨ ਦੇ ਬੜੇ ਪਿਆਰੇ ਮਿੱਤਰ ਬਾਬਾ ਗੁਰਦੇਵ ਸਿੰਘ ਜੀ, ਜਿਨ੍ਹਾਂ ਨਾਲ ਮੇਰਾ ਬੜਾ ਡਾਢਾ ਮੋਹ ਹੈ, ਮੇਰੇ ਸਤਿਕਾਰਯੋਗ ਸੰਤ ਸਿਪਾਹੀ ਜਰਨੈਲ ਬਾਬਾ ਗੁਰਮੀਤ ਸਿੰਘ ਜੀ। ਉਹ ਠੀਕ ਹੈ ਨਡਾਲੋਂ ਦੀ ਸਾਰੀ ਸਾਧ ਸੰਗਤ, ਕਿਉਂਕਿ ਉਹ ਨਡਾਲੋਂ ਨਗਰ ਤੋਂ ਹੀ ਮੈਨੂੰ ਅੰਮ੍ਰਿਤ ਦੀ ਦਾਤ ਪ੍ਰਾਪਤ ਹੋਈ। ਇਲਾਕੇ ਦੀ ਸਭ ਸਾਧ ਸੰਗਤ ਬਾਬਾ ਜੀ ਵੱਲੋਂ ਮੇਰੇ ਜਥੇ ਵੱਲੋਂ ਕੋਟਨ ਕੋਟ ਧੰਨਵਾਦ ਜੀ ਆਇਆਂ। ਸਕੱਤਰ ਸਾਹਿਬ ਜੀ ਦਾ ਮੈਂ ਹੋਰ ਵੀ ਆਪਣੇ ਦਿਲੋਂ ਧੰਨਵਾਦ ਕਰਦਾ। ਸਾਡੇ ਟੀਵੀ ਚੈਨਲ ਵਾਲੇ, ਸਾਡੇ ਸਾਊਂਡ ਵਾਲੇ ਸੱਜਣ, ਉਹਨਾਂ ਦਾ ਕੋਟਨ ਕੋਟ ਧੰਨਵਾਦ ਹੈ। ਮੈਂ ਇੱਕ ਤੁਹਾਨੂੰ ਬੇਨਤੀ ਕਰਨੀ ਹੈ, ਮੇਰੇ ਨਾਲ ਮੇਰੇ ਕੁੜਮ ਸਾਹਿਬ ਸੰਤ ਨਗਰ ਤੋਂ ਟੋਟੀਆਂ ਵਾਲੇ ਸਰਦਾਰ ਰਘਬੀਰ ਸਿੰਘ ਜੀ, ਜਿਨ੍ਹਾਂ ਨੇ ਦਾਜ ਦਾ 1 ਰੁਪਈਆ ਵੀ ਮੇਰੇ ਤੋਂ ਨਹੀਂ ਲਿਆ। ਮੈਂ ਤੁਹਾਨੂੰ ਅੱਜ ਇਹ ਵੀ ਸੰਦੇਸ਼ ਦੇਣਾ ਕਿ ਆਪਣੇ ਬੱਚੇ ਬਿਨਾਂ ਦਾਜ ਤੋਂ ਵਿਆਹਿਆ ਕਰੋ। ਇੱਥੇ ਪ੍ਰਣ ਕਰਕੇ ਜਾਇਆ ਜੇ। ਇਹ ਇੱਕ ਪ੍ਰਣ ਕਰਨਾ ਕਿ ਆਪਣੇ ਬੱਚੇ ਅੱਜ ਤੋਂ ਬਾਅਦ ਬਿਨਾਂ ਦਾਜ ਤੋਂ ਵਿਆਹੁਣੇ ਨੇ। ਇੱਕ ਬੇਨਤੀ ਮੇਰੇ ਵੱਲੋਂ ਹੱਥ ਜੋੜ ਕੇ ਹੈ, ਆਉਂਦੇ ਸਾਲ ਵਾਲਾ ਮੇਲਾ ਤੁਸੀਂ ਇਦੋਂ ਸੋਹਣੇ ਬਣ ਕੇ ਆਉਣਾ ਹੈ। ਕੇਸਾਂ ਦਾੜੀਆਂ ਦੇ ਜਿਹੜੇ ਸਿੰਘ ਬੇਦਬੀ ਕਰਦੇ ਨੇ ਉਹ ਨਾ ਕਰਕੇ ਆਉਣ। ਅੰਮ੍ਰਿਤ ਛਕ ਕੇ ਚੜ੍ਹਦੀ ਕਲਾ ਵਿੱਚ ਸਿੰਘ ਸੱਜ ਕੇ, ਜਿਹੜਾ ਸਿੰਘ ਹਜੂਰ ਸਾਹਿਬ ਆਵੇ ਉਹ ਮਨ ਵਿੱਚ ਇੱਕ ਭਾਵਨਾ ਬਣਾ ਕੇ ਆਵੇ ਕਿ ਮੈਂ ਆਪਣੇ ਕਿਰਾਏ ਉੱਤੇ ਇੱਕ ਸਿੰਘ ਨੂੰ ਹੋਰ ਦਰਸ਼ਨ ਕਰਾਉਣੇ ਨੇ ਹਜੂਰ ਸਾਹਿਬ ਦੇ। ਇਹ ਵੀ ਮਨ ਬਣਾ ਕੇ ਇੱਥੇ ਜਾਇਆ ਜੇ। ਇੱਥੇ ਸਭ ਔਗਣ ਛੱਡ ਕੇ ਜਾਣੇ ਨੇ। ਜਦੋਂ ਅਰਦਾਸ ਕਰਕੇ ਇੱਥੋਂ ਘਰ ਜਾਓ, ਔਰ ਜਿਹੜਾ ਤੁਹਾਡਾ ਦਰਸ਼ਨ ਕਰੇ ਉਹਨੂੰ ਪਤਾ ਲੱਗੇ ਕਿ ਸਾਹਿਬ ਗੁਰੂ ਕਲਗੀਧਰ ਪਾਤਸ਼ਾਹ ਦੇ ਦਰਬਾਰ ਵਿੱਚੋਂ ਉਹਨਾਂ ਦੀ ਚਰਨ ਛੋਹ ਸਿੱਖ ਪ੍ਰਾਪਤ ਕਰਕੇ ਆਇਆ। ਆਓ, ਸਮਾਂ ਬਹੁਤ ਹੀ ਸੀਮਤ ਹੈ। ਮੈਨੂੰ ਜਦੋਂ ਵੀ ਸਕੱਤਰ ਸਾਹਿਬ ਹੁਕਮ ਕਰ ਦੇਣਗੇ ਮੈਂ ਉਦੋਂ ਹੀ ਆਪਣੀ ਬ੍ਰੇਕ ਨੂੰ ਕਾਬੂ ਕਰ ਲਵਾਂਗਾ। ਤੋਂ ਇੱਕ ਸ਼ਬਦ ਪਹਿਲਾਂ ਸੁਣ ਲਈਏ, ਫਿਰ ਮੈਂ ਇੱਕ ਤਸਵੀਰ ਤੁਹਾਨੂੰ ਵਿਖਾਉਂਗਾ। ਹਾਂਜੀ, ਵਾਹਿਗੁਰੂ ਹਾਲ ਮੁਰੀਦਾਂ ਦਾ ਕਹਿਣਾ, ਹਾਲ ਮੁਰੀਦਾਂ ਦਾ ਕਹਿਣਾ, ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ, ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ, ਮਿੱਤਰ ਪਿਆਰੇ
ਮਿੱਤਰ ਪਿਆਰੇ ਹਾਲ ਮੁਰੀ ਦਾਨ ਕਹਿਣਾ ਮਿੱਤਰ ਪਿਆਰੇ आओ जरा एक छोटी जी तस्वीर मैं तुहानू बताया। तू बेली ते हर कोई बेली, अनबेली भी बेली, सज्जन बाद मुहम्मद बख्शा वो तेरे तन दी सुन्नी पई हवेली। गुरु तेग बहादुर साहब कहते ने एक भगत भगवान जहे प्राणी के नाहे मन जैसे सूकर सुआ। जिन्हां दी बख्शिश कृपा नाल हम रुलते फिरते कोई बात ना पूछता। जिन्हां ने मेरे उत्ते रहमत की बाबा नरिंदर सिंह जी, सत्कारयोग बाबा बलविंदर सिंह जी। तुसां हुण तक बड़ियां कारां, बड़ियां कोठियां, बड़ियां गड्डियां, बड़ियां जमीनां, बड़े पलाट खरीदे ते बेचे, पर आओ इत्थे भी आपां कुछ खरीद के करी कुछ लैके जाना है। बाजारां चों समान ते बड़ा खरीद लिया। टाइम नहीं गवाउण आए तुसीं, सब व्यापारी बैठे हो, लाहा लैण आए। मन वेचे सतगुर के पास। गुरु अर्जन साहब बैठे ने, उन्हें आख्या ओ भाई मैं मन की खरीद करनी है, रजिस्ट्री करानी है, इंतकाल और बेचना किसी ने, आओ जिन्हें मैनू मन बेचना। विद्वान सज्जन बैठे से, उन्हें आख्या जी जे मन बेच दईए तो फिर ओदे वट्टे की देंदे हो? साहब कहते ने जे तू मेरा होए रहे सब जग तेरा होए, सारा संसार वार देंगा तेरे तो, तू मैनू मन ते बेच। महाराज किसी ने बेचिया भी है कि तुसीं इन्नी बाणी उचर रहे हो। कल युग के पार उतारन को ये आप श्री गुरु ग्रंथ बनायो। बाबे बुढ़े ग्रंथी कर पहला, आप मुख ते मुख वाक सुनायो। हर मंदिर प्रकाश करा के गुरु ग्रंथ सिर चवर चलायो। नमस्कार कुल संगत कीनी ते अमर जी नानक राज चलायो। महाराज तुसी कहंदे हो मेरे यार इस तरह दे, संतन स्यों मेरी लेवा देवी, संतन स्यों व्यवहारा, संतन स्यों हम लहा खाटिया, हर भगत भरे भंडारा। संतन मोको पूंची सौंपी तो उतरियो मन का, और धर्म राय अब क्या करेगो जो फाट्यो सगरो। इहो जिहा लेखा पाड़न वाला, धर्मराज की परवाह ना करन वाला कोई बंदा हैगा? साहब कहते ने हैन विरले ना ही कणे।
ਤੇ ਮਹਾਰਾਜ ਫਿਰ ਤੁਸੀਂ ਸਤਿਗੁਰ ਜੇ ਸਾਨੂੰ ਵਿਖਾਓ ਉਹ ਬੰਦਾ ਕਿਸ ਤਰ੍ਹਾਂ ਦਾ, ਉਹ ਯਾਰ, ਉਹ ਸੰਤ ਕਿਸ ਤਰ੍ਹਾਂ ਦਾ ਹੈ, ਅਸੀਂ ਵੇਖਣਾ। ਸਾਹਿਬ ਕਹਿੰਦੇ ਨੇ ਹੋ ਜੋ ਤਿਆਰ ਜਿੰਨੇ ਵੇਖਣਾ, ਆਓ ਵੀ ਜਰਾ ਤੱਕਿਆ ਜੇ ਗੁਰੂ ਦਾ ਯਾਰ ਕਿਸ ਤਰ੍ਹਾਂ ਦਾ ਹੁੰਦਾ। ਮਹਾਰਾਜ ਕਹਿੰਦੇ ਲਾਹੌਰ ਚਲੇ ਜਾਓ। ਲਾਹੌਰ ਜਾ ਕੇ ਨਾ ਮੇਰਾ ਉੱਥੇ ਇੱਕ ਬੜਾ ਪਿਆਰਾ ਮਿੱਤਰ ਹੈ ਤੇ ਮੇਰੇ ਯਾਰ ਦਾ ਨਾਂ ਹੈ ਬਾਬਾ ਲੱਧਾ। ਉਹਦੇ ਘਰ ਜਾਓ ਤੇ ਮੇਰਾ ਦਿਓ ਸੁਨਾ, ਬਾਬਾ ਜੀ ਗੁਰੂ ਅਰਜਨ ਸਾਹਿਬ ਨੇ ਭੇਜਿਆ, ਸਰੋਵਰ ਦੀ ਸੇਵਾ ਹੋ ਰਹੀ ਹੈ ਤੇ ਪੈਸਿਆਂ ਦੀ ਲੋੜ ਹੈ, ਖਰਚਾ ਬਹੁਤ ਹੈ, ਮਾਇਆ ਦੀ ਲੋੜ ਹੈ। ਤੇ ਗੁਰੂ ਅਰਜਨ ਸਾਹਿਬ ਨੇ 500 ਰੁਪਈਆ ਮੰਗਿਆ, ਜਿਹੜਾ ਅੱਜ ਦੇ 5 ਕਰੋੜ ਵਰਗਾ ਸੀ। ਧਿਆਨ ਦਿਆ, ਸਭ ਵਿਦਵਾਨਾਂ ਨੇ ਬਹੁਤ ਵਧੀਆ ਪ੍ਰੈਸ ਕਰਕੇ ਕੱਪੜੇ ਸ਼ਾਨੋ ਸ਼ੌਕਤ ਲਾਹੌਰ ਚਲੇ ਗਏ। ਨਿਸ਼ਾਨੀ ਜਿੱਥੇ ਸਤਿਗੁਰਾਂ ਦੱਸੀ ਸੀ, ਬਾਜ਼ਾਰ ਚ ਵੜੇ ਤੇ ਵੇਖਿਆ ਜਾ ਕੇ ਦਰਵਾਜ਼ਾ ਟੁੱਟਾ ਹੋਇਆ ਹੈ। ਇੱਕ ਬਜ਼ੁਰਗ ਬਾਬਾ ਹੈ, ਉਹ ਕੱਖਾਂ ਦੀ ਝੁੱਗੀ ਦੇ ਥੱਲੇ ਬੈਠਾ ਹੋਇਆ ਹੈ ਤੇ ਉਹਦੇ ਕੱਪੜੇ ਵੀ ਇਹਦੇ ਵਧੀਆ ਨਹੀਂ। ਸਿੱਖਾਂ ਨੇ ਸੋਚਿਆ ਓਏ ਕਿਤੇ ਭਲੇਖਾ ਨਾ ਲੱਗਾ ਹੋਵੇ, ਪੁੱਛ ਲਈਏ। ਆਵਾਜ਼ ਮਾਰੀ ਗੁਰਮਖਾ, ਉਹ ਭਾਈ ਬਾਬੇ ਲੱਧੇ ਦਾ ਘਰ ਇਹ ਹੀ ਹੈ? ਉਹ ਆਂਦਾ ਹਾਂ ਗੁਰੂ ਪਿਆਰਿਓ, ਇਹ ਹੀ ਹੈ ਬਾਬੇ ਲੱਧੇ ਦਾ ਘਰ, ਆਜੋ ਲੰਘੋ, ਆਜੋ। ਕਿੱਥੋਂ ਆਏ ਹੋ? ਅੰਮ੍ਰਿਤਸਰ ਤੋਂ ਆਇਆ, ਗੁਰੂ ਅਰਜਨ ਸਾਹਿਬ ਨੇ ਭੇਜਿਆ। ਉਹ ਚਰਨ ਲਾਗੇ ਕਰੋ, ਮੇਰੇ ਗੁਰੂ ਦਾ ਦਰਸ਼ਨ ਕਰਕੇ ਆਇਓ, ਚਰਨ ਲਾਗੇ ਕਰੋ, ਮੈਂ ਤੁਹਾਡੇ ਚਰਨ ਪਰਸਾਂ। ਸਿੱਖਾਂ ਨੇ ਸੋਚਿਆ, ਉਹਨਾਂ ਆਖਿਆ 500 ਰੁਪਈਆ ਤੇ ਘਰ ਦਾ ਦਰਵਾਜ਼ਾ ਕੋਈ ਨਹੀਂ, ਮੰਜਾ ਟੁੱਟਾ ਹੋਇਆ, ਉੱਤੇ ਝੌਂਪੜੀ ਕੱਖਾਂ ਦੀ ਹੈ ਤੇ ਰੁਪਈਆ 500। ਬਾਬਾ ਜੀ ਗੁਰੂ ਅਰਜਨ ਸਾਹਿਬ ਨੇ ਭੇਜਿਆ, ਸਰੋਵਰ ਦੀ ਸੇਵਾ ਹੋ ਰਹੀ ਹੈ ਤੇ ਉਹਨਾਂ ਨੇ 500 ਰੁਪਈਆ ਤੁਹਾਡੇ ਤੋਂ ਮੰਗਾਇਆ। ਤੇ ਬਾਬਾ ਤੇ ਛਾਲਾ ਮਾਰਨ ਲੱਗ ਪਿਆ, ਲਾਲੀਆਂ ਚੜ ਗਈਆਂ। ਉਹ ਕਹਿੰਦਾ ਵਾਹ ਬਈ ਵਾਹ, ਸਤਿਗੁਰਾਂ ਦੇ ਪੈਸੇ ਹੀ ਬੜੇ ਥੋੜੇ ਮੰਗੇ ਨੇ। ਵੇਖਣ ਵਾਲੇ ਸਿੱਖ ਹੈਰਾਨ ਨੇ। ਬੇਫਕਰ ਦੇ ਹਾਲ ਨੂੰ ਛੇੜੀਏ ਨਾ, ਭਾਵੇਂ ਹਾਲ ਤੋਂ ਹੋ ਬਿਹਾਲ ਜਾਵੇ, ਔਰ ਨਾ ਛੇੜੀਏ ਫਕੀਰ ਦੀ ਗੋਦੜੀ ਨੂੰ, ਸ਼ਾਇਦ ਗੋਦੜੀ ਦੇ ਵਿੱਚ ਹੀ ਲਾਲ। ਕੱਪੜੇ ਪਾਉਣ ਤੋਂ ਨਹੀਂ ਪਤਾ ਲੱਗਦਾ। ਉਹ ਜਿਹੜੇ ਗੁਰੂ ਦੇ ਪਿਆਰੇ ਨੇ ਨਾ, ਉਹ ਨਹੀਂ ਦੱਸਦੇ ਕਿਸੇ ਨੂੰ, ਉਹ ਛਿਪੇ ਹੁੰਦੇ ਨੇ, ਛਿਪ ਕੇ ਰਹਿੰਦੇ ਨੇ। ਬੈਠੋ ਬਈ, ਹੁਣੇ ਹੀ 2 ਮਿੰਟਾਂ ਵਿੱਚ ਮੈਂ 500 ਰੁਪਈਆ ਹੁਣੇ ਹੀ ਲਿਆਉ। ਸਿੱਖਾਂ ਸੋਚਿਆ ਕਿਹੜੇ ਬੈਂਕ, ਕਿੰਨੇ ਦੇਣਾ ਇਹਨੂੰ? ਰੋਗਾਂ ਵਿੱਚੋਂ ਰੋਗ ਵਡੇਰਾ ਹੋਏ, ਜਿਸ ਦਾ ਨਾਂ ਗਰੀਬੀ, ਛੱਡ ਜਾਂਦੇ ਹੀ ਸਾਕ ਸੰਬੰਧੀ ਤੇ ਰਿਸ਼ਤੇਦਾਰ ਗਰੀਬੀ, ਕੋਈ ਯਾਰ ਨਹੀਂ ਗਰੀਬ ਦਾ। ਲੱਖ ਖਿਦਮਤ ਕੰਜਰਾਂ ਦੀ ਕਰੀਏ ਓਏ, ਓੜਕ ਰਹਿਣ ਪਰਾਏ, ਪਰ ਕਿੱਕਰ ਬੋੜ ਦੀ ਗੋਡੀ ਕਰਕੇ ਤੇ ਅੰਬ ਕਿਸੇ ਨਹੀਂਓ। ਬੂਟੇ ਤੇ ਅੰਬ ਨੂੰ ਹੀ ਲੱਗਣੇ ਨੇ, ਧਿਆਨ ਦਿਆ ਜੇ। ਪਰ ਬਾਬੇ ਨੇ ਮਨ ਵੇਚਿਆ ਹੋਇਆ, ਬੇਚਿੰਤ ਬੇਪਰਵਾਹ ਹੈ। ਉਹਨੇ ਆਖਿਆ ਬੈਠੋ, ਹੁਣੇ ਹੀ ਆਇਆ, ਹੁਣੇ ਹੀ। ਬਾਜ਼ਾਰ ਚ ਨਿਕਲਿਆ ਤੇ ਢੋਲ ਵੱਜਦਾ ਪਿਆ, ਢੋਲ। ਆਵਾਜ਼ ਆਈ ਕੰਨ ਵਿੱਚ, ਉਹ ਭਾਈ ਲਾਹੌਰ ਵਿੱਚ ਰਹਿਣ ਵਾਲਿਓ, ਤੁਹਾਡੇ ਸ਼ਹਿਰ ਦੇ ਵਿੱਚ ਹਿੰਦੁਸਤਾਨ ਦਾ ਰੁਸਤਮ ਪਹਿਲਵਾਨ ਮਸਕੀਨੀਆਂ ਆਇਆ ਹੋਇਆ। 1100 ਰੁਪਏ ਦੀ ਝੰਡੀ ਉਹਨੇ ਬੱਧੀ, 1100 ਦੀ, ਜਿਹੜੀ ਅੱਜ ਦੇ 11 ਕਰੋੜ ਵਰਗੀ ਹੈ। ਔਰ ਜਿਹੜਾ ਉਹਦੀ ਝੰਡੀ ਫੜ ਕੇ ਉਹਨੂੰ ਢਾਹ ਲੈ, ਉਹਨੂੰ ਮਿਲੇਗਾ 1100। ਜਿਹੜਾ ਢਾਹ ਖਾ ਜਾਏ, ਉਹਨੂੰ ਮਿਲੇਗਾ 500। ਆਵਾਜ਼ ਕੰਨ ਵਿੱਚ ਪੈ ਗਈ। ਬਾਬਾ ਆਖਣ ਲੱਗਾ ਵਾਹ ਬਈ ਵਾਹ, ਉਹ ਗੁਰੂ ਦੀ ਗੱਲ ਰਹਿ ਜਾਏ, ਗੁਰੂ ਦਾ ਬਚਨ ਰਹਿ ਜਾਏ, ਜਾਣ ਜਾਂਦੀ ਹੈ ਤੇ ਚਲੀ ਜਾਵੇ। ਅੱਜ ਮਾਰੀ ਜਾਵਾਂਗੇ ਨਾ, ਪਰ ਮੇਰੇ ਗੁਰੂ ਦੀ ਗੱਲ ਤੇ ਰਹਿ ਜਾਏ। ਗੱਲ ਜਾਏ ਤੇ ਗੱਲ ਦਾ ਰੱਖਣਾ ਕੀ? ਗੱਲ ਜਾਏ ਤੇ ਗੱਲ ਨੂੰ ਜਾਣ ਦਈਏ। ਜੇ ਗੁਰੂ ਦਾ ਬਚਨ ਜਾਂਦਾ ਤੇ ਗੱਲ ਜਾਣ ਦਿਓ ਜਿੱਥੇ ਜਾਂਦਾ। ਚਲਾ ਗਿਆ
ਬੜੀ ਭੀੜ ਲੱਗੀ ਹੋਈ, ਬੜੇ ਬੜੇ ਪਹਿਲਵਾਨ ਦੰਗਲ ਦੇ ਵਿੱਚ, ਸਭ ਡਰਦੇ, ਕੋਈ ਡਰਦਾ ਝੰਡੀ ਨਹੀਂ ਫੜਦਾ, ਮਾਰ ਦੇਗਾ ਮਸਕੀਨੀਆਂ ਜਿਹੜਾ ਝੰਡੀ ਫੜੇਗਾ, ਮੌਤ ਦਾ ਡਰ। ਮੇਲਾ ਲੱਗਾ ਹੋਇਆ, ਆਵਾਜ਼ਾਂ ਦਿੱਤੀਆਂ ਜਾ ਰਹੀਆਂ ਨੇ, ਪਰ ਡਰਦਾ ਕੋਈ ਝੰਡੀ ਨਹੀਂ ਫੜਦਾ। ਮਾਫ ਕਰਿਓ ਸੱਜਣੋ, ਵੱਡਿਆਂ ਸਾਨਾਂ ਦੇ ਨੱਕਾਂ ਵਿੱਚ ਨੱਥ ਪਾਉਣ ਵਾਲੇ ਲੋਕ ਗਰੀਬਾਂ ਦੀਆਂ ਝੌਂਪੜੀਆਂ ਚੋਂ ਜਨਮ ਲੈਂਦੇ ਨੇ, ਦੁਨੀਆ ਦਾ ਤਖਤਾ ਪਲਟਾ ਕੇ ਰੱਖਦੇ ਨੇ। ਜਦੋਂ ਬਾਬੇ ਨੇ ਸੁਣੀ ਆਵਾਜ਼ ਤੇ ਛਾਲ ਮਾਰ ਕੇ ਗਰਾਊਂਡ ਦੇ ਵਿੱਚ, ਦੰਗਲ ਦੇ ਵਿੱਚ ਚਲਾ ਗਿਆ, ਜਾ ਕੇ ਝੰਡੀ ਫੜ ਲਈ। ਉਹਨੇ ਆਖਿਆ ਉਰਾ ਕਰੋ ਝੰਡੀ। ਜਦੋਂ ਝੰਡੀ ਫੜੀ ਤੇ ਫਿਰ ਰੌਲਾ ਪੈ ਗਿਆ। ਉਹਨੇ ਆਖਿਆ ਉਹ ਬਜ਼ੁਰਗ ਬਾਬਾ ਡੰਡ ਬੈਠਕਾ ਮਾਰਦਾ, ਪੈਂਤੜੇ ਲੈ ਰਿਹਾ। ਉਹਨੇ ਹੱਥ ਛੱਡੋ, ਵੱਡਾ ਮਸਕੀਨੀਆਂ ਜਿਹੜਾ ਲਈ ਫਿਰਦੇ ਹੋ, ਲਿਆਓ ਕੱਢੋ ਉਹਨੂੰ ਇੱਧਰ। ਉਹ ਜਿਹਨੇ ਗੁਰੂ ਨੂੰ ਮਨ ਵੇਚਿਆ, ਆਹਾ, ਉਹ ਮੌਤ ਤੋਂ ਨਹੀਂ ਡਰਦੇ, ਉਹ ਮੌਤ ਤੋਂ ਨਹੀਂ ਡਰਦੀ। ਉਹ ਸਿੱਖੀ ਸਿਦਕ ਨਿਭਾਉਣ ਦੀਆਂ ਮੰਜ਼ਲਾਂ ਨੇ ਦੂਰ ਜਾਵੀਨਾ, ਸਿੱਖੀ ਸਿਦਕ ਨਿਭਾਉਣ ਦੀਆਂ ਮੰਜ਼ਲਾਂ ਨੇ ਦੂਰ ਭੁੱਲ ਜਾਵੀਨਾ। फकीरी दूर है जो ऊंची लम्मी खजूर है, चढ़ जाए ते चूपे प्रेम रस, डिग पे ते चकना चूर है। झंडी फड़ लई, पता लग गया मुस्कीनीए नूं, आ गया ग्राउंड दे विच। उन्हें वेख्या बजुर्ग बाबा डंड बैठका मारदा पिया, मैनू मंगारदा जिहदे तो सारे लोग डरदे ने, ओए ओ मैनू मंगारदा। गुस्सा चढ़ गया क्योंकि पावर का बड़ा मान होंदा है, करके लंगोटा मैदान में आ गया ते क्रोध चढ़ गया। फिर बाबे नूं वेख के बाबा पैंदड़े लैंदा, चार चफेरे भजा फिरदा। मस्कीनीए ने सोचा होए ये बाबे ने जिंदगी च कदी पिंडे नूं तेल नहीं लाया, मैं रोज भलवाना ना घुलदा, पता लग जाता। खाड़े च जोर कदी इन्हां नहीं कीता। ये बंदा ते मरू है ते इन्हें ते मेरे तो मर जाना अज मेरे हथों, ते इनू मारन तो पहला पुछ लईए भी तेनू गल की। वो पुछदा बाबा तेरा शरीर दसदा जिंदगी च कदी पिंडे नू तेल तू नहीं लाया होंदा, नहीं लाया। खाड़े च जोर उन्हें कदी नहीं कीता, लोड़ ही नहीं पई। साडा खाड़ा हो रहे महापुरखों का। उन्हें आख्या फिर मैनू जानदा है? उन्हें आख्या चंगी तरह, मैनू पता तू मैनू मार देना है। अच्छा तो उन्हें आख्या फिर? उन्हें आख्या मैं आया ही मरने, आ ते सही इधर जरा, ते टाइम ना लावी ज्यादा, मारन लग्या मैं तैयार हाँ मरन नूं, अरदास कर आया वां। मैं तन मन तन अपने गुरु नूं सौंप दिता सारा कुछ। मस्कीनिया हैरान हो गया। उन्हें आख्या बाबा
ਇਹੋ ਜੀ ਕਿਹੜੀ ਮਜਬੂਰੀ, ਇਹੋ ਜੀ ਕਿਹੜੀ ਗੱਲ ਉਹ ਜਿਹੜੀ ਇੰਨੀ ਲੋਕਾਂ ਦੇ ਵਿੱਚ ਮਰਨ ਆ ਗਿਆ? ਮੈਨੂੰ ਦੱਸ ਦੇ ਇੱਕ ਵਾਰ। ਜਦੋਂ ਮਸਕੀਨੀਏ ਨੇ ਪੁੱਛਿਆ ਤੇ ਬਾਬੇ ਨੇ ਆਖਿਆ, ਮਸਕੀਨੀਆਂ ਵੇਖ ਓਏ, ਮਸਕੀਨੀਆਂ ਮੇਰੇ ਗੁਰੂ ਜੀ ਨੇ, ਮੇਰੇ ਗੁਰੂ ਅਰਜਨ ਸਾਹਿਬ ਜੀ ਨੇ ਮੇਰੇ ਘਰੇ ਸਿੱਖ ਭੇਜਿਆ, 500 ਰੁਪਈਆ ਮੰਗਿਆ। ਸਿੱਖ ਮੇਰੇ ਘਰ ਬੈਠੇ ਆ, ਅੜੀ ਕਰ ਰਹੇ ਨੇ, ਮੇਰੇ ਕੋਲ 500 ਰੁਪਈਆ ਤੇ ਹੈ ਨਹੀਂ ਸੀ। ਮੈਂ ਤੇਰੀ ਆਵਾਜ਼ ਸੁਣੀ, ਮੈਂ ਆਖਿਆ ਮੇਰੇ ਗੁਰੂ ਦੀ ਗੱਲ ਰਹਿ ਜੇ, ਮਰ ਤੇ ਪਤਾ ਨਹੀਂ ਕਦੋਂ ਜਾਣਾ, ਮੌਤ ਨੇ ਤੇ ਕਦੋਂ ਆ ਜਾਣਾ, ਮੈਂ ਤੇ ਆਇਆ ਹੀ ਮਰਨਾ। ਪਰ ਮਸਕੀਨੀਆਂ ਹੁਣ ਗੱਲਾਂ 'ਚ ਟਾਈਮ ਨਾ ਗਵਾ, ਘੜੀ ਜਾ ਰਹੀ ਹੈ ਸਪੀਡ ਨਾਲ। ਲੈ ਹੁਣ ਤੂੰ ਮੈਨੂੰ ਮਾਰ, ਤੇ ਮੇਰੇ ਮਰਨ ਤੋਂ ਬਾਅਦ ਹੁਣ ਤੇਰੀ ਇੱਕ ਜ਼ਿੰਮੇਵਾਰੀ ਆ, ਮੇਰਾ ਸੰਸਕਾਰ ਤਾਂ ਹੋਣ ਦਵੀਂ, ਮੈਨੂੰ 500 ਰੁਪਈਆ ਮਿਲਣਾ ਮਰਨ ਤੋਂ ਬਾਅਦ, ਮਰ ਕੇ ਹੀ ਮਿਲਣਾ ਹੈ ਨਾ। ਆਪਣਾ ਆਪ ਮਟਾਉਣ ਤੋਂ ਪਹਿਲਾਂ ਦਾਣੇ ਤੋਂ ਗੁਲਜ਼ਾਰ ਨਹੀਂ ਬਣਦਾ, ਫੁੱਲਾਂ ਦੀ ਖੁਸ਼ਬੋਈ ਬਾਝੋਂ ਛੇਜ ਦਾ ਫੁੱਲ ਸ਼ਿੰਗਾਰ ਨਹੀਂ ਬਣਦਾ, ਤੇ ਮੌਤ ਦੀ ਘੋੜੀ ਚੜ੍ਹਨ ਤੋਂ ਪਹਿਲਾਂ ਅਮਰ ਪੂਰਾ ਅਸਵਾਰ ਨਹੀਂ ਬਣਦਾ। ਉਹ 500 ਰੁਪਈਆ ਜਿਹੜਾ ਮਿਲੇਗਾ ਨਾ ਮੈਨੂੰ, ਉਹ ਮੇਰੇ ਘਰ ਸਿੱਖ ਬੈਠੇ ਨੇ, ਉਹਨਾਂ ਨੂੰ 500 ਰੁਪਈਆ ਪਹਿਲਾਂ ਦੇ ਦਵੀਂ ਤੇ ਫੇਰ ਮੇਰਾ ਸੰਸਕਾਰ ਹੋਣ ਦੇ। ਜਦੋਂ ਮਸਕੀਨੀਏ ਨੇ ਗੱਲ ਸੁਣੀ, ਉਹਨੇ ਆਖਿਆ ਉਹ ਗੁਰੂ ਤੇ ਸਿੱਖ ਦਾ ਰਿਸ਼ਤਾ, ਉਹ ਗੁਰੂ ਵਾਸਤੇ ਸਿੱਖ ਮਰਨ ਆ ਗਿਆ। ਮਨ ਬਦਲ ਗਿਆ, ਯੁੱਗ ਬਦਲ ਗਿਆ। ਦੁਨੀਆ ਦਾ ਰੁਸਤਮ ਬਾਬੇ ਨੇ ਭੱਜ ਕੇ ਦਸਤ ਪੰਜਾ ਲਿਆ ਮਸਕੀਨੀਏ ਨਾਲ, 2-4 ਹੱਥ ਲਾਏ ਤੇ ਮਸਕੀਨੀਆਂ ਕੰਡ ਪਰ ਡਿੱਗ ਪਿਆ, ਕੰਡ ਲਵਾ ਗਿਆ। ਦੁਨੀਆ 'ਚ ਰੌਲਾ ਪੈ ਗਿਆ, ਉਹ ਹਿੰਦੁਸਤਾਨ ਦਾ ਰੁਸਤਮ ਉਹ ਬਾਬੇ ਕੋਲੋਂ ਕੰਡ ਲਵਾ ਗਿਆ। ਸੱਜਣੋ, ਹਾਰ ਦੀ ਨਮੋਸ਼ੀ ਬਹੁਤ ਵੱਡੀ ਹੁੰਦੀ ਹੈ, ਪਰ ਜਿਹੜਾ ਦੁਨੀਆ ਤੋਂ ਹਾਰ ਗਿਆ ਨਾ, ਉਹ ਹੀ ਗੁਰੂ ਨੂੰ ਜਿੱਤ ਸਕਦਾ ਜੇ। ਗੁਰੂ ਨੇ ਉਹਨੂੰ ਹੀ ਜਿੱਤਿਆ, ਉਹ ਹੀ ਗੁਰੂ ਦਾ ਪਿਆਰਾ ਬਣਦਾ। ਗੁਰੂ ਦਾ ਪਿਆਰਾ ਬਣਨ ਵਾਸਤੇ ਆ ਦੁਨੀਆ ਛੱਡਣੀ ਪੈਂਦੀ ਹੈ। ਕੰਡ ਲੱਗ ਗਈ, 1100 ਰੁਪਈਆ ਸਿੱਖ ਨੂੰ ਮਿਲਿਆ ਤੇ 500 ਰੁਪਈਆ ਮਸਕੀਨੀਆਂ ਲੈ ਕੇ ਕਹਿੰਦਾ ਬਾਬੇ ਦੀ ਹੱਥ ਜੋੜ ਕੇ ਕਹਿੰਦਾ, ਬਾਬਾ ਜਿਹੜੇ ਗੁਰੂ ਵਾਸਤੇ ਮਰਨ ਆਇਆ ਸੀ ਨਾ, ਤੈਨੂੰ ਡਰ ਨਹੀਂ ਸੀ ਆਉਂਦਾ, ਲਲਕਾਰੇ ਮਾਰਦਾ ਸੀ, ਵਿਗਾੜਦਾ ਸੀ ਮੈਨੂੰ, ਉਹ ਗੁਰੂ ਦਾ ਮੈਨੂੰ ਵੀ ਦਰਸ਼ਨ ਕਰਾ। ਉਹਨੇ ਆਖਿਆ, ਆ ਮਸਕੀਨੀਆਂ ਸਿੱਖ ਘਰ ਬੈਠੇ ਡੀਕਣ ਡਏ ਨੇ, ਪਹਿਲਾਂ ਆਪਾਂ ਉਹਨਾਂ ਨੂੰ 500 ਰੁਪਈਆ ਦੇ ਕੇ ਤੋਰ ਲਈਏ। ਸਭ ਵਿਦਵਾਨ ਸੱਜਣ ਬੈਠੇ ਸਨ ਘਰ, ਉਹ ਆਂਦੇ ਸੀ ਲਿਆਏਗਾ ਕਿੱਥੋਂ? ਜਾ ਕੇ 500 ਰੁਪਈਆ ਸਿੱਖਾਂ ਨੂੰ ਦਿੱਤਾ, ਲਓ ਭਾਈ ਜੋ ਗੁਰੂ ਦਾ ਹੁਕਮ ਹੈ ਉਹ ਤੇ ਆ ਲਓ। ਤੇ ਰਾਹ ਦਾ ਖਰਚਾ ਵੀ ਭਰਪੂਰ ਹੋ ਗਿਆ, ਲੰਗਰ ਪਾਣੀ ਜਿੰਨਾ ਮਰਜ਼ੀ ਰੱਜ ਕੇ ਛਕਿਆ ਜਾਣ। ਆ ਦੇਸੀ ਘਿਓ ਦੇ ਮਾਲ ਪੂੜੇ, ਜਲੇਬੀਆਂ, ਮੇਸੂ, ਵੇਸਣ, ਅੰਤ ਕੋਈ ਨਹੀਂ ਇੱਥੇ ਪਦਾਰਥਾਂ ਦਾ। ਇਹ ਗੁਰੂ ਦਾ ਕੰਮ ਗੁਰੂ ਹੀ ਚਲਾ ਸਕਦਾ, ਇਹ ਸਾਡੇ 10-20 ਰੁਪਈਆਂ ਨਾਲ ਨਹੀਂ ਚੱਲਦਾ। ਇਹ ਗੁਰੂ ਦਾ ਬਚਨ ਹੈ। ਬਾਬਾ ਨਿਧਾਨ ਸਿੰਘ ਜੀ, ਹੱਥ ਤੇਰਾ ਹੋਏਗਾ ਤੇ ਖੀਸਾ ਮੇਰਾ ਹੋਏਗਾ। ਮੇਰੇ ਸਤਿਕਾਰਯੋਗ ਬਾਬਾ ਮੋਹਨ ਸਿੰਘ ਜੀ ਜੋ ਵੱਡੀ ਸੇਵਾ ਕਰ ਰਹੇ ਨੇ, ਬਾਬਾ ਦਲੇਰ ਸਿੰਘ ਜੀ ਜੋ ਸਾਡੇ ਸਰਸੇ ਤੋਂ ਸੇਵਾ ਕਰ ਰਹੇ ਨੇ, ਮੈਨੂੰ ਹੁਕਮ ਹੋਇਆ ਸੀ ਕਿ ਉਹਨਾਂ ਦੇ ਨਾਲ ਅਗਰਾਈ ਲੈਣ ਜਾਣਾ, ਤੇ ਮੈਨੂੰ ਸੰਗ ਬੜੀ ਆਵੇ। ਮੈਂ ਵੀ ਮੈਂ ਤੁਹਾਡੇ ਨਾਲ ਬੋਰੀਆਂ। ਉਹ ਜਦੋਂ ਮੈਂ ਚੁੱਕ ਕੇ ਤੁਰਿਆ ਤੇ ਇੱਕ ਸਿੰਘ ਦਾ ਫੋਨ ਆ ਗਿਆ ਥੋੜੇ ਪਿੰਡ ਤੋਂ, ਆਂਦਾ ਜਥੇਦਾਰ ਜੀ ਮੇਰੀ ਕਿੱਲਾ ਕਣਕ ਵੱਢ ਕੇ ਲੈ ਜਾਓ, ਮੈਂ ਸੁਖਣਾ ਸੁਖੀ ਸੀ, ਦਸਵੰਧ ਸੁਖਿਆ ਸੀ। ਮੈਂ ਹੈਰਾਨ ਹੋ ਗਿਆ, ਮੈਂ ਕਿਹਾ ਉਹ ਸਾਡੇ ਸਰਸੇ 'ਚ ਤੇ 10 ਕਿਲੋ ਦਾਣੇ ਨਹੀਂ ਕੋਈ ਪਾਉਂਦਾ। ਔਰ ਦਾਨੀਆਂ ਦਾ ਕੋਈ ਅੰਤ ਕੋਈ ਨਹੀਂ, ਇੱਥੇ ਕੋਈ ਅੰਤ ਨਹੀਂ। ਧਿਆਨ ਦੇਣਾ ਜ਼ਰਾ ਸੱਜਣ ਜਨੋ, ਆਓ ਮੈਂ ਤੁਹਾਡੀ ਸੁਰਤ ਨੂੰ ਉੱਥੇ ਲਿਆਵਾਂ। ਮਸਕੀਨੀਆਂ, ਆ ਤੈਨੂੰ ਮੈਂ ਆਪਣੇ ਗੁਰੂ ਦਾ ਦਰਸ਼ਨ ਕਰਾਵਾਂ। ਦੀਵਾਨ ਲੱਗਾ, ਸੰਗਤ ਬੈਠੀ ਹੋਈ ਏ, ਬਾਬਾ ਲੱਦਾ ਜੀ ਮਸਕੀਨੀਏ ਨੂੰ ਨਾਲ ਲੈ ਕੇ ਆ ਰਹੇ ਨੇ, ਗੁਰੂ ਅਰਜਨ ਸਾਹਿਬ ਬੈਠੇ ਨੇ। ਔਰ ਦੁਨੀਆ ਦਾ ਵੱਡੇ ਤੋਂ ਵੱਡਾ ਬਾਦਸ਼ਾਹ ਆ ਜਾਏ, ਸਤਿਕਾਰ ਤੇ ਗੁਰੂ ਸਭ ਦਾ ਕਰਦਾ, ਪਰ ਇਸ ਤਰ੍ਹਾਂ ਨਹੀਂ ਕਰਦਾ ਜਿਵੇਂ ਅੱਜ ਮਸਕੀਨੀਏ ਦਾ ਹੋਣ ਲੱਗਾ।
ਉਹ ਮਨ ਜੂ ਵੇਚ ਦਿੱਤਾ ਗੁਰੂ ਨੂੰ। ਜਿਹਨੇ ਮਨ ਵੇਚ ਦਿੱਤਾ ਗੁਰੂ ਉਹਦਾ ਹੋ ਗਿਆ। ਮਨ ਦਾ ਇੰਤਕਾਲ ਗੁਰੂ ਦੇ ਨਾ ਹੋ ਜਾਏ ਤੇ ਗੁਰੂ ਤੇ ਉਸ ਪਲਾਟ 'ਚ ਗੇੜਾ ਘੜੀ ਮੁੜੀ ਮਾਰਦਾ ਨਾ। ਜਦੋਂ ਮਸਕੀਨੀਆਂ ਆਇਆ ਗੁਰੂ ਸਾਹਿਬ ਜੀ ਉੱਠ ਕੇ ਖਲੋ ਗਏ। ਸਾਰੀ ਸੰਗਤ ਨੇ ਵੇਖਿਆ। ਉਹਨੇ ਆਖਿਆ ਕੌਣ ਆਉਣ ਲੱਗਾ? ਕੋਈ ਬਾਦਸ਼ਾਹ ਆ ਜੇ ਤੇ ਗੁਰੂ ਜੀ ਤਾਂ ਨਹੀਂ ਕਦੀ ਇਸ ਤਰ੍ਹਾਂ ਹੋਏ। ਜਦੋਂ ਮਸਕੀਨੀਏ ਨੇ ਆ ਕੇ ਦਰਸ਼ਨ ਕੀਤਾ, ਚਰਨਾਂ ਤੇ ਮੱਥਾ ਟੇਕਿਆ ਤੇ ਸਤਿਗੁਰਾਂ ਨੇ ਕੁੱਟ ਕੇ ਜੱਫੀ ਵਿੱਚ ਲੈ ਲਿਆ ਤੇ ਲੈ ਕੇ ਜੱਫੀ ਵਿੱਚ ਕਹਿੰਦੇ ਮਸਕੀਨੀਆਂ ਉਹ ਮੇਰੇ ਯਾਰ ਨੂੰ ਢਾਇਆ ਕਿਉਂ ਨਹੀਂ ਹੋ? ਉਹ ਮੇਰੇ ਯਾਰ ਦੀ ਕੰਧ ਕਿਉਂ ਨਹੀਂ ਹੋ ਲਾਈ? ਉਹ ਆਂਦਾ ਸੱਚੇ ਪਾਤਸ਼ਾਹ ਮੈਨੂੰ ਤੇ ਇਹਦੇ ਤੋਂ ਡਰ ਆਉਂਦਾ ਸੀ ਵੀ ਮੈਨੂੰ ਮਾਰ ਹੀ ਨਾ ਦਵੇ। ਇਹਦੀ ਕੰਧ ਉੱਤੇ ਤੁਹਾਡਾ ਹੱਥ ਸੀ। ਜਾਮ ਗੁਰੂ ਹੋਏ ਵੱਲ ਤਾਂ ਲੱਖ ਬਾਹੇ ਗਿਆ। ਉਹ ਜਿਹਦੇ ਸਿਰ ਉੱਤੇ ਗੁਰੂ ਦਾ ਹੱਥ ਆ, ਦੁਨੀਆ ਦੀ ਪਾਵਰ ਉਹਦਾ ਵਿਗਾੜ ਕੁਛ ਨਹੀਂ ਸਕਦੀ। ਬਿਠਾ ਲਿਆ। ਸੁਖਮਣੀ ਸਾਹਿਬ ਮਹਾਰਾਜ ਉਸ ਵੇਲੇ ਉਚਾਰ ਰਹੇ ਸਨ। ਸ਼ਲੋਕ ਇੱਥੇ ਆ ਕੇ ਰੁਕ ਚੁੱਕਾ ਸੀ। ਜਦੋਂ ਮਸਕੀਨੀਆਂ ਨੂੰ ਬਿਠਾ ਲਿਆ ਤੇ ਸਾਹਿਬ ਕਹਿੰਦੇ ਨੇ ਵਾਹ ਓ ਮਸਕੀਨੀਆਂ, ਵਾਹ ਬਈ ਵਾਹ। ਉਹ ਜਿੱਤ ਲਿਆਈ, ਉਹ ਹਾਰ ਕੇ ਵੀ ਜਿੱਤ ਲਿਆਈ। ਉਹ ਜਿੰਨਾ ਚਿਰ ਸੂਰਜ ਰਵੇਗਾ ਧਰਤੀ ਰਵੇਗੀ। ਮੇਰੇ ਸਿੱਖ ਸਵੇਰੇ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਨਗੇ ਤੇ ਸਭ ਤੋਂ ਪਹਿਲਾਂ ਤੇਰਾ ਨਾਂ ਲਿਆ ਕਰਨਗੇ। ਗੁਰੂ ਅਰਜਨ ਸਾਹਿਬ ਸੁਖਮਣੀ ਸਾਹਿਬ ਐਉਂ ਉਚਾਰਨ ਕਰਦੇ ਨੇ। ਹਾਂ ਬਈ ਇਸ ਤਰ੍ਹਾਂ ਦੇ ਸੰਤ ਹੁੰਦੇ ਨੇ ਜਿਨ ਪ੍ਰੇਮ ਕੀਓ ਸਾਚ ਕਹੂੰ ਸੁਣ ਲਿਓ ਸਭੇ ਜਿਨ ਪ੍ਰੇਮ ਕੀਓ ਤੇ ਨਹੀਂ ਪ੍ਰਭ ਪਾਇਓ। ਸਮਾਂ ਸਮਾਪਤ ਹੋਣ ਜਾ ਰਿਹਾ। ਚੈਨਲ ਵਾਲੇ ਵੀਰ ਸਭ ਦੀਆਂ ਤਸਵੀਰਾਂ ਖਿੱਚ ਰਹੇ ਨੇ। ਮੈਂ ਇੱਕ ਦਿਮਾਗੀ ਕੈਮਰੇ ਨਾਲ ਇਸ ਹਜ਼ੂਰ ਸਾਹਿਬ ਦੀ ਪਾਵਨ ਨਗਰੀ ਦਾ ਨਕਸ਼ਾ ਖਿੱਚਿਆ। ਮੇਰੇ ਸਿਰ ਉੱਤੇ ਬਾਬਾ ਨਰਿੰਦਰ ਸਿੰਘ ਜੀ ਹੁਣਾਂ ਨੇ ਕਿਰਪਾ ਕਰਕੇ ਹੱਥ ਰੱਖਿਆ। ਇਹ ਉਹਨਾਂ ਦੀ ਬਖਸ਼ਿਸ਼ ਅੱਜ ਜਿਹੜੇ ਤੁਹਾਡੇ ਦਰਸ਼ਨ ਹੋ ਰਹੇ ਨੇ। ਮੈਂ ਵੀ ਆਪਣੇ ਮਨ ਦਾ ਇੰਤਕਾਲ ਜਿਹੜਾ ਨਾ ਕਰਾ ਦਿੱਤਾ ਉਹਨਾਂ ਦੇ ਨਾਲ।
ਮੈਂ ਕਿਹਾ ਜੀ ਜਿੰਨਾ ਚਿਰ ਸਵਾਸ ਨੇ ਨਾ ਹੁਣ ਇਹ ਹੋ ਗਿਆ ਸਾਰਾ ਕੁਝ। ਤੋ ਆਓ ਭਾਈ, ਇੱਥੇ ਸੇਵਾ ਦੇ ਪੁੰਜ, ਇੱਥੇ ਜਿੰਨੇ ਸੇਵਾ ਕੀਤੀ ਹੈ ਨੀਵਿਆਂ ਹੋ ਕੇ, ਮੈਂ ਮੇਰੀ ਨੂੰ ਮਾਰ ਕੇ ਨਿੱਕੀ ਕਰਕੇ ਕੁੱਟ ਉਹ ਭਰੇ ਖਜ਼ਾਨੇ ਨੂਰ ਦੇ ਜਰਾ ਨੇੜੇ ਹੋ ਕੇ ਲੋ। ਇਸ ਨਗਰੀ ਦਾ ਨਕਸ਼ਾ ਵਾਹ ਵਾਹ ਮੇਰੇ ਅਤੀ ਸਤਿਕਾਰਯੋਗ ਬਾਬਾ ਗੁਰਦੇਵ ਸਿੰਘ ਜੀ ਸ਼੍ਰੀ ਅਨੰਦਪੁਰ ਸਾਹਿਬ ਦੀ ਪਾਵਨ ਧਰਤੀ ਤੋਂ, ਉਹਨਾਂ ਵੱਲੋਂ ਬਹੁਤ ਵੱਡਾ ਆਸ਼ੀਰਵਾਦ ਆਇਆ ਹੈ। ਸਤਿਗੁਰੂ ਜੀ ਕਿਰਪਾ ਕਰਨ, ਉਹਨਾਂ ਨੂੰ ਚੜ੍ਹਦੀ ਕਲਾ ਬਖਸ਼ਣ। ਆਓ ਇਹ ਨਕਸ਼ਾ ਹਜ਼ੂਰ ਸਾਹਿਬ ਦਾ, ਇਹ ਨਵੀਂ ਚੀਜ਼ ਹੀ ਲਿਖੀ ਹੈ ਸਾਂ। ਆਓ ਜਰਾ ਸਰਵਣ ਕਰੀਏ ਬਈ। ਹਾਂ ਜੋਗੀਆ।